ਲੰਘੇ ਮਹੀਨੇ ਦੇ ਵਿੱਚ ਪੁਲਿਸ ਨੇ ਦਰਜਨ ਦੇ ਕਰੀਬ ਪੁਲਿਸ ਮੁਕਾਬਲੇ ਕੀਤੇ ਨੇ ਬਣਾਏ ਨੇ ਤੇ ਉਹਨਾਂ ਦੇ ਵਿੱਚੋਂ ਕਈਆਂ ਦੀ ਕਹਾਣੀ ਇੱਕੋ ਜਿਹੀ ਹੈ ਤੇ ਜਿਹੜੀ ਇੱਕੋ ਜਿਹੀ ਕਹਾਣੀ ਹੈ ਉਹਦੇ ਤੇ ਕਈ ਸਵਾਲ ਖੜੇ ਹੋ ਰਹੇ ਨੇ। ਪਹਿਲਾਂ ਤਾਂ ਤੁਸੀਂ ਮੀਡੀਆ ਵਾਲੇ ਕਹਿੰਦੇ ਹੋ ਕਿ ਜੀ ਕ੍ਰਾਈਮ ਬਹੁਤ ਹੈ ਤੇ ਹੁਣ ਜੇ ਪੁਲਿਸ ਨੇ ਕ੍ਰਾਈਮ ਨੂੰ ਨੱਥ ਪਾਈ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਹਾਏ ਇਹਨੇ ਮੁਕਾਬਲੇ ਕਾਹਤੋਂ ਹੋ ਗਏ, ਹਾਏ ਅਮਨ ਕਾਨੂੰਨ ਦੀ ਸਥਿਤੀ ਹੈ ਜੇ ਇਹ ਵਿਗੜਦੀ ਹੈ ਤਾਂ ਸਭ ਤੋਂ ਪਹਿਲਾਂ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਲਈ ਸਰਕਾਰਾਂ ਸੱਤਾ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਜ਼ਿੰਮੇਵਾਰ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੁਲਿਸ ਮੁਕਾਬਲਿਆਂ ਦੇ ਬਾਰੇ। ਲੰਘੇ ਮਹੀਨੇ ਦੇ ਵਿੱਚ ਪੁਲਿਸ ਨੇ ਦਰਜਨ ਦੇ ਕਰੀਬ ਪੁਲਿਸ ਮੁਕਾਬਲੇ ਕੀਤੇ ਨੇ ਬਣਾਏ ਨੇ ਤੇ ਉਹਨਾਂ ਦੇ ਵਿੱਚੋਂ ਕਈਆਂ ਦੀ ਕਹਾਣੀ ਇੱਕੋ ਜਿਹੀ ਹੈ ਤੇ ਜਿਹੜੀ ਇੱਕੋ ਜਿਹੀ ਕਹਾਣੀ ਹੈ ਉਹਦੇ ਤੇ ਕਈ ਸਵਾਲ ਖੜੇ ਹੋ ਰਹੇ ਨੇ। ਹੁਣ ਤੁਸੀਂ ਕਹੋਗੇ ਕਿ ਜੇਕਰ ਪਹਿਲਾਂ ਤਾਂ ਤੁਸੀਂ ਮੀਡੀਆ ਵਾਲੇ ਕਹਿੰਦੇ ਹੋ ਕਿ ਜੀ ਕ੍ਰਾਈਮ ਬਹੁਤ ਹੈ ਤੇ ਹੁਣ ਜੇ ਪੁਲਿਸ ਨੇ ਕ੍ਰਾਈਮ ਨੂੰ ਨੱਥ ਪਾਈ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਹਾਏ ਇਹਨੇ ਮੁਕਾਬਲੇ ਕਾਹਤੋਂ ਹੋ ਗਏ, ਹਾਏ। ਇਹਦਾ ਇੱਕ ਸਰਲ ਜਿਹਾ ਜਵਾਬ ਹੈ ਕਿ ਪੁਲਿਸ ਦਾ ਕੰਮ ਜਾਂ ਸਰਕਾਰਾਂ ਦਾ ਕੰਮ ਕ੍ਰਾਈਮ ਨੂੰ ਇੱਥੋਂ ਤੱਕ ਵਧਣ ਦੇਣਾ ਨਹੀਂ ਹੁੰਦਾ ਕਿ ਉਸ ਤੋਂ ਬਾਅਦ ਜਦੋਂ ਉਸ ਨੂੰ ਠੱਲ ਪਾਈ ਜਾਵੇ ਤਾਂ ਉਹ ਕਿਸੇ ਕਤਲ ਦੇ ਨਾਲ ਮਾਮਲਾ ਕਹਿ ਦਈਏ ਕਿ ਜੀ ਆਪਾਂ ਇਹ ਜਸਟੀਫਾਈ ਕਰ ਦਈਏ ਕਿ ਜੀ ਇਹ ਤਾਂ ਕੰਮ ਹੋਣਾ ਹੀ ਸੀਗਾ, ਇਹਨਾਂ ਕੀਤੇ ਬਿਨਾਂ ਇਹਨੂੰ ਠੱਲ ਨਹੀਂ ਸੀ ਪੈਣੀ। ਇਹ ਜਿਹੜੀ ਲਾਅ ਐਂਡ ਆਰਡਰ ਦੀ ਸਮੱਸਿਆ ਹੈ ਜਾਂ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੈ ਜੇ ਇਹ ਵਿਗੜਦੀ ਹੈ ਤਾਂ ਸਭ ਤੋਂ ਪਹਿਲਾਂ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਲਈ ਸਰਕਾਰਾਂ ਸੱਤਾ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਜ਼ਿੰਮੇਵਾਰ ਹੈ। ਤੁਹਾਨੂੰ ਯਾਦ ਹੋਣਾ ਇੱਕ ਪੁਰਾਣਾ ਮਾਮਲਾ ਮੈਂ ਤੁਹਾਨੂੰ ਯਾਦ ਚੇਤਾ ਕਰਵਾ ਦਿੰਦਾ, ਉਸ ਤੋਂ ਪਹਿਲਾਂ ਆਪਾਂ ਇਹਨਾਂ ਦੀ ਗੱਲ ਕਰੀਏ, ਇਹਨਾਂ ਮੁਕਾਬਲਿਆਂ ਦੀਆਂ ਕਹਾਣੀਆਂ ਬਾਰੇ ਤੁਹਾਨੂੰ ਮੈਂ ਦੱਸਾਂ। ਪਹਿਲੀ ਗੱਲ ਤਾਂ ਜਿਹੜੇ ਪਿਛਲੇ ਮਹੀਨੇ ਦੇ ਵਿੱਚ ਤਕਰੀਬਨ 11 ਪੁਲਿਸ ਮੁਕਾਬਲੇ ਹੋਏ ਨੇ ਦਰਜਨ ਦੇ ਕਰੀਬ ਤੇ ਜਿਹਦੇ ਵਿੱਚ 4 ਗੈਂਗਸਟਰ ਮਾਰੇ ਗਏ। ਇਸ ਤੋਂ ਇਲਾਵਾ ਕੁਝ ਹੋਰ ਆંકੜੇ ਨੇ ਜਿਨ੍ਹਾਂ ਤੇ ਆਪਾਂ ਗੌਰ ਕਰਾਂਗੇ। ਤਾਂ ਤਰਨਤਾਰਨ ਦੇ ਵਿੱਚ ਇੱਕ ਵਾਰੀ ਬੋਲਦਿਆਂ ਜਿਹਨੇ ਆਲਮ ਸੈਨਾ ਇਜ਼ਹਾਰ ਆਲਮ ਜਿਹੜਾ ਉਹਨੇ ਆਲਮ ਸੈਨਾ ਬਣਾਈ ਸੀਗੀ ਤੇ ਉਹਨੇ ਇੱਕ ਵਾਰੀ ਬੋਲਦਿਆਂ ਇਹ ਗੱਲ ਕਹਿ ਬੈਠਾ ਸੀ, ਹਾਲਾਂਕਿ ਉਹਨਾਂ ਸਮਿਆਂ ਦੇ ਵਿੱਚ ਮੀਡੀਆ ਸੋਸ਼ਲ ਮੀਡੀਆ ਨਹੀਂ ਸੀਗਾ, ਕੁਝ ਕੁ ਅਖਬਾਰਾਂ ਦੇ ਵਿੱਚ ਇਹ ਇੱਕ ਸੁਰਖੀ ਟਾਈਪ ਨਿੱਕੀ ਸੁਰਖੀ ਡੱਬੀ ਜੀ ਖਬਰ ਸੀਗੀ। ਉਹ ਕਹਿੰਦਾ ਕਿ ਪੁਲਿਸ ਮੁਕਾਬਲੇ ਹੋਏ ਨੇ ਪਰ ਇਹ ਜਿਹੜੇ ਮੁਕਾਬਲੇ ਹੋਏ ਨੇ ਤਾਂ ਇਹ ਕਰਨੇ ਹੀ ਪੈਣੇ ਸੀ, ਇੰਨੇ ਬਿਨਾਂ ਟਿਕਟਕਾ ਨਹੀਂ ਸੀ ਹੋਣਾ। ਟਿਕਟਕਾ ਤੋਂ ਤੁਹਾਡਾ ਕੀ ਮਤਲਬ ਹੈ? ਤੁਸੀਂ ਇੱਕ ਫਿਰਕੇ ਦੇ ਉੱਤੇ ਅਤਿਆਚਾਰ ਕੀਤਾ, ਉਹਨਾਂ ਨੇ ਰੈਕਟ ਕੀਤਾ, ਉਹਨਾਂ ਦਾ ਜਿਹੜਾ ਰੈਕਟ ਸੀਗਾ ਉਹ ਹਥਿਆਰਬੰਦ ਹੋ ਗਿਆ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇੱਕ ਸੰਵਿਧਾਨ ਦੀ ਵਰਦੀ ਪਾਇਆ ਬੰਦਾ ਹੈ, ਇੱਕ ਕਾਨੂੰਨ ਦੀ ਘੇਰੇ ਦੇ ਵਿੱਚ ਉਹ ਤਾਂ ਕਾਨੂੰਨ ਲੰਘੇ ਤਾਂ ਲੰਘੇ ਪਰ ਆਮ ਬੰਦਾ ਨਾ ਲੰਘੇ। ਜਦ ਕਿ ਗੱਲ ਇਹ ਹੋਣੀ ਚਾਹੀਦੀ ਕਿ ਆਮ ਬੰਦਾ ਤਾਂ ਕਾਨੂੰਨ ਜੇ ਲੰਘ ਗਿਆ ਤਾਂ ਉਹਨੂੰ ਤੁਸੀਂ ਕਾਨੂੰਨ ਦੇ ਵਿੱਚ ਵਾਪਸ ਲਿਆਉਣਾ ਹੈ, ਪਰ ਕੀ ਇੱਕ ਵਰਦੀਧਾਰੀ ਬੰਦਾ ਇੱਕ ਜਿਹੜਾ ਇੱਕ ਕਾਇਦੇ ਦੇ ਵਿੱਚ ਹੈ, ਇੱਕ ਮਹਿਕਮਾ ਉਹ ਸਾਰਾ, ਕੀ ਉਹ ਸਾਰਾ ਮਹਿਕਮਾ ਹੀ ਗੈਰ ਕਾਨੂੰਨੀ ਕੰਮ ਕਰ ਸਕਦਾ? ਕੀ ਇਹਦੀ ਇਜਾਜ਼ਤ ਹੋਣੀ ਚਾਹੀਦੀ ਹੈ? ਬਿਲਕੁਲ ਨਹੀਂ ਹੋਣੀ ਚਾਹੀਦੀ। ਇਸ ਟਾਈਮ 2 ਮਾਮਲੇ ਜਿਹੜੇ ਬੜੀ ਚਰਚਾ ਦੇ ਵਿੱਚ ਆ, ਹਾਲਾਂਕਿ ਇਹਦੀ ਚਰਚਾ ਪੰਜਾਬ ਦੇ ਮੀਡੀਆ 'ਚ ਕਿੰਨੀ ਕੁ ਹੁੰਦੀ ਆ ਆਪਾਂ ਦੇਖਦੇ ਹੀ ਹਾਂ। ਪਹਿਲਾ ਮਾਮਲਾ ਤਾਂ ਇਹ ਹੈ ਕਿ ਸੁਖਪਾਲ ਸਿੰਘ ਜਿਹੜਾ ਕਿ 1994 ਦਾ ਇੱਕ ਇਨਕਾਊਂਟਰ ਮਾਮਲਾ ਹੈ। ਸੁਖਪਾਲ ਸਿੰਘ ਨੂੰ 1994 ਦੇ ਵਿੱਚ ਮਾਰ ਦਿੱਤਾ ਗਿਆ ਸੀਗਾ ਇੱਕ ਹੋਰ ਕਿਸੇ ਖਾੜਕੂ ਸਿੰਘ ਦੇ ਬਦਲੇ ਕਿ ਉਹਨੂੰ ਦਿਖਾ ਕੇ ਕਿ ਖਾੜਕੂ ਸਿੰਘ ਮਾਰਿਆ ਗਿਆ, ਪਰ ਉਹ ਹੁਣ ਮਾਮਲਾ ਆਇਆ ਤੇ 30 ਸਾਲਾਂ ਬਾਅਦ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਤੇ ਪਰਮਨਾਥ ਸਿੰਘ ਉਮਰਾ ਨੰਗਲ ਜਿਹੜਾ ਕਿ ਪਹਿਲਾਂ ਹੀ ਮੁਅੱਤਲ ਹੈ ਉਹਨੂੰ ਹੁਣ ਉਹਦੇ ਵਿਰੁੱਧ ਕੇਸ ਦਰਜ ਕੀਤਾ ਗਿਆ। ਜਿਹੜਾ ਦੂਜਾ ਮਾਮਲਾ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਜਿਨ੍ਹਾਂ ਨੂੰ ਪੁਲਿਸ ਨੇ ਕੋਹ ਕੇ ਮਾਰਿਆ, ਸ਼ਹੀਦ ਕੀਤਾ ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਸੀਗੇ BP ਤਿਵਾੜੀ ਉਹਦੀ ਰਿਪੋਰਟ ਨੇ ਉਹ ਸਾਰੇ ਜਿਹੜੇ ਮਾਮਲੇ ਸੀ ਉਹ ਉਜਾਗਰ ਕਰ ਦਿੱਤੇ। ਹੁਣ ਖੈਰ ਆਪਾਂ ਆਉਣੇ ਆ ਜਿਹੜੇ ਲੰਘੇ ਦਿਨਾਂ ਦੇ ਵਿੱਚ ਪੁਲਿਸ ਮੁਕਾਬਲੇ ਹੋਏ ਆ, ਤੁਹਾਡੇ ਸੂਬੇ ਤੁਹਾਡੇ ਖਿੱਤੇ ਦੇ ਵਿੱਚ ਕ੍ਰਾਈਮ ਇੰਨਾ ਹੀ ਨਹੀਂ ਵੱਧ ਜਾਣਾ ਚਾਹੀਦਾ ਕਿ ਤੁਹਾਡੇ ਹੀ ਲੋਕ ਗੈਂਗਸਟਰਾਂ ਦੇ ਕਤਲੇਆਮ ਨੂੰ ਜਿਹੜਾ ਉਹ ਜਸਟੀਫਾਈ ਕਰਨਾ ਪੈਣਾ। ਖੈਰ ਪੁਲਿਸ ਨੇ ਲੰਘੇ 1 ਮਹੀਨੇ ਦੇ ਵਿੱਚ 11 ਪੁਲਿਸ ਮੁਕਾਬਲੇ ਹੋਏ, 4 ਗੈਂਗਸਟਰ ਮਾਰੇ ਗਏ ਤੇ 482 ਗੈਂਗਸਟਰਾਂ ਨੂੰ ਪੁਲਿਸ ਨੇ ਪਰਦਾਫਾਸ਼ ਕੀਤਾ, ਉਹਨਾਂ ਨੂੰ ਕਾਬੂ ਕੀਤਾ ਤੇ 188 ਗਰੋਹਾਂ ਦਾ ਪਰਦਾਫਾਸ਼ ਕੀਤਾ। ਇਹ ਜਾਣਕਾਰੀ ਦਿੱਤੀ ਹੈ ਪੁਲਿਸ ਦੇ ਜਿਹੜੇ ਸੁਖਚੈਨ ਸਿੰਘ ਗਿੱਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਬੀਤੇ 1 ਸਾਲ ਦੇ ਦੌਰਾਨ ਸੂਬੇ ਦੇ ਵਿੱਚ ਅਸੀਂ 60 ਪੁਲਿਸ ਮੁਕਾਬਲੇ ਕੀਤੇ ਆ ਜਿਨ੍ਹਾਂ ਦੇ ਵਿੱਚ 9 ਗੈਂਗਸਟਰ ਮਾਰੇ ਗਏ ਤੇ 32 ਜ਼ਖਮੀ ਹੋਏ ਨੇ। ਹੁਣ ਜਿਨ੍ਹਾਂ ਦੀਆਂ ਕਹਾਣੀਆਂ ਇੱਕੋ ਜਿਹੀਆਂ ਨੇ। ਪਹਿਲਾ ਐਨਕਾਊਂਟਰ ਹੁੰਦਾ 13 ਦਸੰਬਰ ਪੀਰ ਮਸ਼ੱਲਾ ਜ਼ੀਰਕਪੁਰ ਦੇ ਵਿੱਚ। ਇੱਥੇ AGTF ਦੇ ਸਹਾਇਕ ਜਨਰਲ ਪੁਲਿਸ ਨੇ ਸੰਦੀਪ ਗੋਇਲ ਇਹ ਕਹਿੰਦੇ ਕਿ ਅਸੀਂ ਸੋਨੂ ਖੱਤਰੀ ਗੈਂਗ ਨਾਲ ਸੰਬੰਧਿਤ ਸੀਗਾ ਗੈਂਗਸਟਰ ਕਰਨਜੀਤ ਸਿੰਘ, ਜਦੋਂ ਅਸੀਂ ਕਹਿੰਦੇ ਉਹਨੂੰ ਹਥਿਆਰ ਬਰਾਮਦ ਕਰਨ ਦੇ ਲਈ ਲੈ ਕੇ ਆਏ ਜੱਸਾ ਹੱਪੋਵਾਲ ਉਹਦਾ ਨਾਮ ਦੱਸਿਆ ਗਿਆ ਹੈਪੋਵਾਲ, ਤਾਂ ਪੁਲਿਸ ਹਿਰਾਸਤ ਦੇ ਵਿੱਚੋਂ ਭੱਜਣ ਦੀ ਉਹਨੇ ਕੋਸ਼ਿਸ਼ ਕੀਤੀ, ਪੁਲਿਸ ਨੇ ਗੋਲੀ ਚਲਾ ਦਿੱਤੀ ਤੇ ਉਹਦੇ ਲੱਕ ਤੋਂ ਹੇਠਾਂ ਗੋਲੀ ਲੱਗੀ। 6 ਕਤਲ ਕੇਸਾਂ ਦੇ ਵਿੱਚ ਲੋੜੀਂਦਾ ਸੀਗਾ ਤੇ ਉਸ ਨੇ ਅਕਤੂਬਰ ਮਹੀਨੇ
2023 ਦੇ ਦੌਰਾਨ 3 ਦਿਨਾਂ ਦੇ ਵਿੱਚ ਘੱਟੋ ਘੱਟ 3 ਕਤਲ ਕੀਤੇ ਸੀ। ਇਹ 13 ਦਸੰਬਰ ਦੀ ਗੱਲ ਆ। ਜਿਹੜੀ ਦੂਜੀ ਘਟਨਾ ਉਹ 14 ਦਸੰਬਰ ਦੀ ਆ, ਬੁਢਲਾਡੇ ਮਾਨਸਾ ਦੇ ਵਿੱਚ। ਇੱਥੇ ਜਿਹੜੇ ਨਾਨਕ ਸਿੰਘ ਨੇ ਉਹ ਦੱਸ ਰਹੇ ਨੇ ਕਿ ਪਰਮਜੀਤ ਪੰਮਾ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਸਭ ਤੋਂ ਪਹਿਲਾਂ ਉਸਨੇ ਲੋਡ ਹਥਿਆਰ ਦੇ ਨਾਲ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮੁਲਾਜ਼ਮਾਂ ਨੇ ਵੀ ਆਤਮ ਰੱਖਿਆ ਦੇ ਵਿੱਚ ਗੋਲੀ ਚਲਾਈ ਜੋ ਉਹਦੀ ਲੱਤ ਵਿੱਚ ਜਾ ਲੱਗੀ ਤੇ ਪੰਮੇ ਨੂੰ ਕਾਬੂ ਕਰ ਲਿਆ ਗਿਆ। ਉਹ 2 ਅਪਰਾਧਿਕ ਮਾਮਲਿਆਂ ਦੇ ਵਿੱਚ ਲੋੜੀਂਦਾ ਸੀ ਤੇ ਉਹਦੇ ਤੇ ਨਸ਼ਿਆਂ, ਕਤਲ ਦੀ ਕੋਸ਼ਿਸ਼ ਤੇ ਹੋਰ ਕਈ ਮਾਮਲੇ ਦਰਜ ਸੀਗੇ। ਇਹ 14 ਦਸੰਬਰ ਦੀ ਹੈ। ਅੱਗੇ ਆ ਜੋ 20 ਦਸੰਬਰ ਥਾਂ ਜੰਡਿਆਲਾ ਗੁਰੂ ਦਾ। ਅੰਮ੍ਰਿਤਪਾਲ ਸਿੰਘ ਉਰਫ ਅਮਰੀ, ਇਹਨੂੰ ਜੰਡਿਆਲਾ ਗੁਰੂ ਦੇ ਵਿੱਚ ਪੁਲਿਸ ਲੈ ਕੇ ਗਈ ਸੀ ਹੈਰੋਨ ਦੀ ਬਰਾਮਦਗੀ ਕਰਨ। ਉਹ ਕਹਿੰਦੇ ਕਿ ਜਦੋਂ ਅਸੀਂ ਉੱਥੇ ਗਏ, ਇੱਥੇ ਸਤਿੰਦਰ ਸਿੰਘ ਨੇ ਜਿਹੜੇ ਕਿ ਸੀਨੀਅਰ ਪੁਲਿਸ ਕਪਤਾਨ ਨੇ, ਉਹ ਕਹਿੰਦੇ ਕਿ ਜਦੋਂ ਅਸੀਂ ਉੱਥੇ ਗਏ ਤਾਂ ਇਹ ਜਿਹੜਾ ਅਮਰੀ ਹੈ ਇਹਨੇ 9mm ਦੀ ਪਿਸਤੌਲ ਕੱਢਦਾ ਤੇ ਸਾਡੇ ਤੇ ਗੋਲੀ ਚਲਾ ਦਿੰਦਾ ਤੇ ਬਾਅਦ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਵੀ ਗੋਲੀ ਚਲਾਉਣੀ ਪੈਂਦੀ ਹੈ। ਤੇ ਉਹ ਕਹਿੰਦੇ ਕਿ ਪੁਲਿਸ ਮੁਲਾਜ਼ਮ ਦੀ ਜਿਹੜੀ ਗੋਲੀ ਸੀ ਉਹਨੇ ਅਮਰੀ ਨੇ ਚਲਾਈ ਸੀ, ਉਹ ਤਾਂ ਪੱਗ ਦੇ ਵਿੱਚ ਜਾ ਲੱਗੀ ਤੇ ਜਿਹੜੀ ਪੁਲਿਸ ਮੁਲਾਜ਼ਮਾਂ ਨੇ ਸਵੈ ਰੱਖਿਆ ਦੇ ਵਿੱਚ ਗੋਲੀ ਚਲਾਈ ਸੀ ਉਹਦੇ ਚ ਅਮਰੀ ਮਾਰਿਆ ਗਿਆ। ਹੁਣ ਇਹ ਸੀਗਾ ਹੈਪੀ ਜੱਟ ਗਰੋਹ ਦਾ ਮੈਂਬਰ ਸੀਗਾ ਤੇ 4 ਕਤਲ ਤੇ 2 ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਦੇ ਵਿੱਚ ਲੋੜੀਂਦਾ ਸੀਗਾ। ਹੁਣ ਸਾਲ 2023 ਦੇ ਦਸੰਬਰ ਮਹੀਨੇ ਦੇ 7 ਦਿਨਾਂ ਦੇ ਵਿੱਚ ਪੁਲਿਸ ਮੁਕਾਬਲੇ ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਹੋਏ ਨੇ। ਇਹਦੇ ਵਿੱਚ ਵੱਖ-ਵੱਖ ਟੀਮਾਂ ਸ਼ਾਮਲ ਸੀਗੀਆਂ ਪਰ ਇਹਨਾਂ ਦੀ ਕਹਾਣੀ ਇੱਕੋ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ। ਇਹਨਾਂ ਨੇ ਸਵਾਲ ਖੜੇ ਕੀਤੇ ਨੇ ਪੁਲਿਸ ਦੀਆਂ ਇੱਕੋ ਜਿਹੀਆਂ ਕਹਾਣੀਆਂ ਤੇ। ਹੁਣ ਆਪਾਂ ਹੋਰ ਐਨਕਾਊਂਟਰਾਂ ਦੀ ਗੱਲ ਕਰ ਲੈਂਦੇ ਜਿਹੜੇ ਦਸੰਬਰ ਮਹੀਨੇ ਦੇ ਵਿੱਚ ਹੋਏ ਨੇ। 13 ਦਸੰਬਰ ਦੀ ਗੱਲ ਹੈ ਜਦੋਂ ਜ਼ੀਰਕਪੁਰ ਦੇ ਵਿੱਚ ਜੱਸਾ ਹਿੱਪੋਵਾਲ ਜੀ ਦੀ ਆਪਾਂ ਗੱਲ ਕਰਕੇ ਹਟੇ ਹਾਂ। 13 ਦਸੰਬਰ ਨੂੰ ਇੱਕ ਹੋਰ ਜਿਹੜਾ ਗੈਂਗਸਟਰ ਹੈ ਸੁਖਦੇਵ ਸਿੰਘ, ਉਹ ਮਾਰਿਆ ਜਾਂਦਾ ਲੁਧਿਆਣਾ ਸਿਟੀ ਦੇ ਵਿੱਚ। 22 ਅਪਰਾਧਿਕ ਮਾਮਲਿਆਂ ਦੇ ਵਿੱਚ ਉਹ ਲੜਿੰਦਾ ਸੀਗਾ। 14 ਦਸੰਬਰ ਨੂੰ ਪਰਮਜੀਤ ਪੰਮਾ ਨੂੰ ਮਾਨਸਾ ਪੁਲਿਸ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਗੋਲੀ ਲੱਗਦੀ ਹੈ। 16 ਦਸੰਬਰ ਨੂੰ ਮੋਹਾਲੀ ਪੁਲਿਸ ਦੇ ਨਾਲ ਗੋਲੀਬਾਰੀ ਦੇ ਦੌਰਾਨ ਕਰਮਜੀਤ ਸਿੰਘ ਤੇ ਪਰਮਵੀਰ ਸਿੰਘ ਨੂੰ ਗੋਲੀਆਂ ਲੱਗਦੀਆਂ, ਉਹ ਮਾਰੇ ਜਾਂਦੇ। 16 ਦਸੰਬਰ ਨੂੰ ਇੱਕ ਹੋਰ ਪੁਲਿਸ ਮੁਕਾਬਲਾ ਹੁੰਦਾ ਮਲਕੀਤ ਚੀਤਾ ਦਾ। 17 ਦਸੰਬਰ ਨੂੰ ਮੋਗਾ ਪੁਲਿਸ ਨੇ 3 ਦੋਸ਼ੀਆਂ ਨੂੰ ਐਨਕਾਊਂਟਰ ਤੋਂ ਬਾਅਦ ਆਤਮ ਸਮਰਪਣ ਕੀਤਾ। 20 ਦਸੰਬਰ ਨੂੰ ਗੈਂਗਸਟਰ ਅਮਰਜੀਤ ਸਿੰਘ ਅੰਮ੍ਰਿਤਸਰ ਦਿਹਾਤੀ ਪੁਲਿਸ ਮੁਕਾਬਲੇ ਦੇ ਦੌਰਾਨ ਮਾਰਿਆ ਜਾਂਦਾ। ਇਸੇ ਦਰਮਿਆਨ ਆਪਾਂ ਦੇਖਿਆ ਕਿ ਇੱਕ ਜਿਹੜਾ ਐਨਕਾਊਂਟਰ ਹੈ ਉਹ ਇੱਕ ਲੁਧਿਆਣਾ ਸਿਟੀ ਦੇ ਵਿੱਚ ਹੁੰਦਾ 29 ਨਵੰਬਰ ਨੂੰ। ਉਹਦੇ ਵਿੱਚ ਸੰਜੀਵ ਕੁਮਾਰ ਤੇ ਸ਼ੁਭਮ ਨੂੰ ਇੱਕ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਜੋ ਕਿ ਅਗਵਾ ਮਾਮਲੇ ਦੇ ਵਿੱਚ ਲੋੜੀਂਦੇ ਸੀਗੇ। ਇਹ ਉਹ ਗੈਂਗਸਟਰ ਮਾਰੇ ਗਏ ਨੇ ਜਿਹੜੇ ਜਾਂ ਜਿਨ੍ਹਾਂ ਦੀਆਂ ਕਹਾਣੀਆਂ ਇੱਕੋ ਜਿਹੀਆਂ ਨੇ ਉਹਨਾਂ ਬਾਰੇ ਤੇ ਜਿਹੜੇ ਮੁਕਾਬਲੇ ਐਨਕਾਊਂਟਰ ਹੋਏ ਨੇ ਪੁਲਿਸ ਵੱਲੋਂ ਉਹਨਾਂ ਦੇ ਬਾਰੇ ਜਾਣਕਾਰੀਆਂ ਸੀਗੀਆਂ। ਹੁਣ ਆਪਾਂ ਦੇਖਿਆ ਕਿ ਲੋਕ ਇਹਨਾਂ ਤੇ ਸਵਾਲ ਕਿਉਂ ਨਹੀਂ ਚੁੱਕ ਰਹੇ। ਪਹਿਲੀ ਗੱਲ ਤਾਂ ਇਹ ਹੈ ਕਿ 2 ਮਾਮਲੇ ਅਜਿਹੇ ਵਾਪਰੇ ਸੀਗੇ ਸ਼ੁਰੂਆਤ ਦੇ ਵਿੱਚ। ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਤੇ ਉਸ ਤੋਂ ਬਾਅਦ ਸੰਦੀਪ ਨੰਗਲੰਬੀਆਂ ਦਾ ਪਹਿਲਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ। ਇਹ ਦੋਨੇ ਜਿਹੜੇ ਮਾਮਲੇ ਸੀ ਸੰਗਠਿਤ ਅਪਰਾਧ ਦੀ ਸਭ ਤੋਂ ਵੱਡੀ ਵਾਰਦਾਤ ਕਹਿ ਸਕਦੇ ਆਪਾਂ। ਤਾਂ ਇਹਨਾਂ ਮਾਮਲਿਆਂ ਤੋਂ ਬਾਅਦ ਲੋਕਾਂ ਨੂੰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਜਿਹੜਾ ਆਪਾਂ ਲੁਧਿਆਣੇ ਦਾ ਐਨਕਾਊਂਟਰ ਦੇਖਿਆ ਉਹ ਇੱਕ ਵਪਾਰੀ ਨੂੰ ਅਗਵਾ ਕਰ ਲਿਆ ਗਿਆ ਸੀਗਾ ਤੇ ਤੁਹਾਨੂੰ ਯਾਦ ਹੋਣਾ ਜਗਰਾਉਂ ਦੇ ਵਿੱਚ ਇੱਕ ਕੱਪੜਾ ਵਪਾਰੀ ਨੂੰ ਫਰੌਤੀ ਦੀਆਂ ਕਾਲਾਂ ਆਈਆਂ ਸੀ। ਜਦੋਂ ਉਹਨੇ ਫਰੌਤੀ ਨਹੀਂ ਦਿੱਤੀ ਤਾਂ ਉਹਦਾ ਵੀ ਕਤਲ ਕਰ ਦਿੱਤਾ ਗਿਆ ਤੇ ਇਹਦੇ ਨਾਲ ਜਿਹੜਾ ਪੁਲਿਸ ਮੁਲਾਜ਼ਮ ਉਹਦੇ ਨਾਲ ਤੈਨਾਤ ਸੀਗਾ ਉਹਦੀ ਸੁਰੱਖਿਆ ਵਾਸਤੇ ਉਹਦਾ ਵੀ ਕਤਲ ਹੋ ਗਿਆ ਸੀਗਾ। ਸੋ ਹੁਣ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜੀਆਂ ਫਰੌਤੀ ਦੀਆਂ ਕਾਲਾਂ ਇਹ ਧਨਾੜ ਲੋਕਾਂ ਨੂੰ, ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਨੂੰ, ਹੋਰ ਜਿਹੜੇ ਰੀਸ ਲੋਕ ਨੇ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਪ੍ਰਭਾਵ ਗਿਆ ਕਿ ਗੈਂਗਸਟਰਾਂ ਨੂੰ ਨੱਥ ਪੈਣੀ ਚਾਹੀਦੀ ਹੈ। ਪਰ ਅਸਲ ਦੇ ਵਿੱਚ ਸੁਸਾਇਟੀ ਦੇ ਵਿੱਚ ਕ੍ਰਾਈਮ ਨੂੰ ਨੱਥ ਪਵੇ ਕਿਵੇਂ, ਇਹ ਇੱਕ ਬਹੁਤ ਵੱਡੀ ਬਹਿਸ ਹੈ। ਪੁਲਿਸ ਆਪਣੇ ਬਚਾਅ ਦੇ ਵਿੱਚ ਐਨਕਾਊਂਟਰ ਕਹਿੰਦੀ ਹੈ ਕਿ ਅਸੀਂ ਜੀ ਮੁਕਾਬਲਾ ਕਰਤਾ, ਪਰ ਕੀ ਮੁਕਾਬਲਾ ਹੀ ਆਖਰੀ ਹੱਲ ਹੁੰਦਾ? ਜਦ ਕਿ ਅਸਲ ਜਿਹੜਾ ਕਾਨੂੰਨ ਆ ਉਹ ਤਾਂ ਇਹ ਕਹਿੰਦਾ ਕਿ ਪੁਲਿਸ ਦਾ ਕੰਮ ਕਿਸੇ ਨੂੰ ਅਰੈਸਟ ਕਰਨਾ, ਉਹਨੂੰ ਕੇਸਾਂ ਦੇ ਵਿੱਚ ਦੋਸ਼ੀ ਕਰਾਰ ਦਿਵਾਉਣਾ, ਉਹਦੇ ਵਿਰੁੱਧ ਸਬੂਤ ਇਕੱਠੇ ਕਰਨੇ ਪੁਲਿਸ ਦਾ ਕੰਮ ਹੈ। ਕਿਸੇ ਨੂੰ ਇੱਕ ਝਟਕੇ ਦੇ ਵਿੱਚ ਖਤਮ ਕਰਨਾ ਇਹ ਪੁਲਿਸ ਡਿਊਟੀ ਦਾ ਹਿੱਸਾ ਨਹੀਂ ਹੈ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ 2 ਅਹਿਮ ਮਾਮਲੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਹੋਰ ਐਨਕਾਊਂਟਰ ਹੋ ਗਿਆ, ਜਦੋਂ ਇਹ ਰਿਪੋਰਟ ਮੈਂ ਰਿਕਾਰਡ ਕਰ ਰਿਹਾ ਸੀਗਾ ਉਦੋਂ ਹੀ ਇੱਕ ਬ੍ਰੇਕਿੰਗ ਨਿਊਜ਼ ਆਈ ਸੀ। ਦੂਜਾ ਜਿਹੜਾ ਮਾਮਲਾ ਉਹ ਸੀ ਕਿ ਦੀਪ ਮਲਹੋਤਰਾ ਅਕਾਲੀ ਦਲ ਦਾ MLA ਹੈ, ਉਹਦੇ ਘਰ ਤੇ ਗੋਲੀਆਂ ਚੱਲੀਆਂ ਸੀ ਫਰੌਤੀ ਦੀਆਂ ਕਾਲਾਂ ਦੇ ਮਾਮਲੇ ਦੇ ਵਿੱਚ ਹੀ। ਉਹਨਾਂ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਉਸ ਕੇਸ ਨੂੰ ਐਸਟੈਬਲਿਸ਼ ਹੀ ਨਹੀਂ ਕਰ ਪਾਈ ਤੇ ਜਿਹੜਾ ਦੀਪਕ ਬਾਕਸਰ ਸੀ ਇਸ ਮਾਮਲੇ ਦੇ ਵਿੱਚ ਜਿਹਨੂੰ ਅਰੈਸਟ ਕੀਤਾ ਸੀ ਉਹ ਰਿਹਾ ਹੋ ਗਿਆ, ਉਹਨੂੰ ਬਰੀ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ। ਤਾਂ ਪਹਿਲੀ ਗੱਲ ਤਾਂ ਹੈ ਕਿ ਕ੍ਰਾਈਮ ਵੱਧਦਾ ਕਿਉਂ ਹੈ। ਦੂਜੀ ਗੱਲ ਇਹ ਹੈ ਕਿ ਵਧੇ ਕ੍ਰਾਈਮ ਨੂੰ ਨੱਥ ਕਿਉਂ ਨਹੀਂ ਪੈ ਰਹੀ। ਤੀਜੀ ਗੱਲ ਇਹ ਹੈ ਕਿ ਕਹਾਣੀਆਂ ਜਦੋਂ ਐਨਕਾਊਂਟਰਾਂ ਦੀਆਂ ਸ਼ੱਕੀ ਹੋਣ ਤਾਂ ਫਿਰ ਸਵਾਲ ਉੱਠਣੇ ਸੁਭਾਵਿਕ ਨੇ। ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਉਠਾ ਰਹੇ ਨੇ, ਬੇਸ਼ੱਕ ਸੁਨੀਲ ਜਾਖੜ ਉਠਾ ਰਹੇ ਨੇ,
ਪਰ ਅਸਲ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਦੌਰ ਰਿਹਾ ਜਦੋਂ ਪੰਜਾਬ ਪੁਲਿਸ ਦਾ ਹਰ ਇਨਕਾਊਂਟਰ ਜਿਹੜਾ ਉਹ ਤਰੱਕੀਆਂ ਲੈਣ ਦੇ ਲਈ ਹੁੰਦਾ ਸੀ ਤੇ ਦੋ ਉਹਨਾਂ ਦੇ ਵਿੱਚੋਂ ਅਹਿਮ ਮਾਮਲਿਆਂ ਦੀ ਮੈਂ ਮਿਸਾਲ ਦੇ ਚੁੱਕਾ ਤੁਹਾਨੂੰ। ਇਸੇ ਕਰਕੇ ਪੁਲਿਸੀਆ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਤੇ ਜਿਹੜੀ ਸ਼ੱਕ ਆ ਉਹਨਾਂ ਨੂੰ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਪਰ ਬਹੁਤ ਸਾਰੀਆਂ ਸਥਿਤੀਆਂ ਅਜਿਹੀਆਂ ਹੋਣਗੀਆਂ ਜਿੱਥੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਹੋਊਗੀ, ਪਰ ਗੋਲੀ ਚਲਾਉਣੀ ਪਈ ਉੱਥੇ ਕਾਰਨ ਕੀ ਸੀ, ਘਟਨਾ ਕੀ ਸੀ। ਜੇਕਰ ਘਟਨਾਵਾਂ ਮੈਚ ਹੋਣਗੀਆਂ ਤਾਂ ਸਵਾਲ ਜ਼ਰੂਰ ਉੱਠਣਗੇ। ਬਹੁਤ ਬਹੁਤ ਧੰਨਵਾਦ, ਜਲਦ ਮਿਲਾਂਗੇ।